मिट्टी दा पुतला मिट्टी नू रोंदा घुम गए करां दे बार नी आटे दियां कोई चिड़ियां नू आखो उड़ के ही आ जो एक बार नी मिट्टी दा पुतला मिट्टी नू रोंदा गुम गए करां दे बार नी पैरां दियां ना तलियां दे उत्ते पिंडां दे नक्शे तां उकरे पए ने ओ पिपलां दी छावें ओ तियां दे मेले टुट गईयां वंगां दे टुकड़े पए ने ए धूड़ां दी कलगी नू मत्थे ते ला के ला देवां सिर वाला पार नी मिट्टी दा पुतला मिट्टी नू रोंदा गुम गए करां दे अस्सलाम वालेकुम। मैं तुहाडा अपना नासर ढिल्लों लायलपुर पाकिस्तान तो ते असी आए हैं 1947 की जिहड़ी वंड हुई है पार्टीशन हुई है उत्ते निक्की जिन्नी कोशिश करी दी है प्रोग्राम उन्होंने बजुर्गों उन्होंने लोगों दी गलबात जिहड़ी आ जिन्हों ने ये दर्द ये पीड़ा अपने पिंडे डे हंडाइयां उन्होंने लोगों की गलबात जिहड़ी आ तुहाडे तक पहुँचाने की कोशिश करते हैं। तो अज असी आए बैठे हैं एक बाबा जी के कोल जिन्हों दे 47 की वंड जिहड़ी आ वो हालात जिहड़े आ अपनी अखीं वेखे तो वो पीड़ा अपने पिंडे ते हंडाइयां वो बाबा जी नाल गलबात करांगे सांझी तुहाडे तक पहुँचावांगे बाबा जी को दियां गल्लां कि उन्होंने की हालात वेखे किस तरह वो इन्ना ये वंड जिहड़ी आज़ादी जिहड़ी है किस तरह हासिल की। तो आओ गल करते हैं बाबा जी नाल। अस्सलाम वालेकुम बाबा जी। वालेकुम सलाम। बाबा जी की नाम तुहाडा? मेरा नाम महंगा जी। महंगा ते तुहाडे अब्बा जी दा? मेहरदीन। मेहरदीन? मेहरदीन। मेहरदीन। हाँ जी। ते दादा जी दा? फखरदीन। फखरदीन। हाँ जी। ते अपनी गोत किहड़ी आ बरादरी किहड़ी अपनी? बलादरी साडी राई गोद साडी गांधी। गादी? हाँ जी। अच्छा तो ये दसो भी आपां जिथे बैठे हुण ये पिंड दा नाम? 302 नूरपुर। 302 नूरपुर। हाँ जी। जिला फैसलाबाद तहसील टोबा थाना में टोबा। टोबे दे एरिया दे विच तुहाडा पिंड है? गोजरियों 4 मील। गोजरियों 4 मील समुंदरी रोड ते? ना हाँ टोबा रोड। टोबा रोड ते? पहला स्टेशन। ठीक। पहला नूरपुर। अच्छा ये दसो भी ਜਦੋਂ ਹੋਈ ਆ ਪਾਰਟੀਸ਼ਨ ਹੋਈ ਆ 1947 ਦੇ ਵਿੱਚ ਵੰਡਿਆ ਗਿਆ ਪੰਜਾਬ ਉਦੋਂ ਕਿੰਨੀ ਸੀ ਆਪਣੀ ਉਮਰ? मेरी उम्र जी उदों 12 साल सी। 12 ਸਾਲ। हाँ जी। ਹੋਈ ਸੀ ਚੰਗੀ ਭਲੀ? हाँ जी। ਪੜ੍ਹਦੇ ਸੋ ਜਾਂ ਕੀ ਕਰਦੇ ਸੋ ਬਾਈ? ਪੜ੍ਹਦੇ ਤਾਂ ਨਹੀਂ ਸਾਂ ਬਸ ਐਵੇਂ ਵਿਹਲੇ ਖੇਡਦੇ ਸਾਂ। ਖੇਡੀ ਜਾਂਦੇ ਸਾਂ ਉਦੋਂ ਇਹ ਵੀ ਸੀ ਨਾ ਵੀ ਨਿਆਣੇ ਪੜ੍ਹਨ ਸਕੂਲੇ ਵੀ ਜਿਹੜੇ ਆ ਨਾ ਜਵਾਨ ਕਰਕੇ ਘਲਾਉਂਦੇ? ਹਾਂ ਕੋਲ ਹੀ ਸਕੂਲ ਸੀ ਕੋਲ ਮਸਜਿਦ ਉਹਦੇ ਸਾਹਮਣੇ ਸਾਡੀ ਜ਼ਮੀਨ ਸੀ ਮਸੀਤਾਂ ਨਾਲ ਖੂਹ ਹੀ ਸਾਡਾ। ਅੱਛਾ ਕਿਹੜਾ ਪਿੰਡ ਸੀ ਪਿੱਛੇ ਆਪਣਾ? ਸਾਡਾ 5 ਗਰਾਈਆਂ। 5 ਗਰਾਈਆਂ ਤਹਿਸੀਲ? ਜ਼ਿਲ੍ਹਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਕਾਦੀਆਂ 5 ਮੀਲ ਸੀ ਸਾਥੋਂ ਤੇ ਗੁਰਦਾਸਪੁਰ 10 ਮੀਲ ਸੀ 4 ਮੀਲ ਸਾਥੋਂ ਬਟਾਲਾ ਸੀ ਤਹਿਸੀਲ। ਅੱਛਾ ਤੇ ਜਦੋਂ ਆਪਣਾ ਰਹਿੰਦੇ ਸੋ ਉੱਥੇ ਪਿੰਡ ਆਪਣੇ ਤੁਸੀਂ ਦੱਸਿਆ 5 ਗਰਾਈ ਪਿੰਡ ਆ ਤੇ ਉੱਥੇ ਕਿਹੜੀਆਂ ਗੋਤਾਂ ਬਰਾਦਰੀਆਂ ਕਿਹੜੀਆਂ ਬੈਠੀਆਂ ਸੀ? ਜੀ ਸਾਰਿਆਂ ਪਿੰਡ ਰਾਈਆਂ ਦਾ ਸੀ। ਇਹ ਘਰ ਸਜਦਾਂ ਦਾ ਸੀ ਜਾਇਦਾਰ ਸੀ ਸਪੈਦ ਪੋਸਟ 500 ਕਮਾਨ ਦੇ ਮਾਲਕ। 10 ਘਰ ਸਿੱਖਾਂ ਦੇ ਸੀ ਤੇ 10 ਕੁ ਘਰ ਸੀ ਜੱਟਾਂ ਦੇ ਤਤਲੇ ਤੇ ਬਾਰੀਏ
ਤੇ 60-70 ਘਰ ਰਾਈਆਂ ਦੇ ਸੀ, 2 ਘਰ ਸੁਨਿਆਰਿਆਂ ਦੇ ਸੀ, ਹਰੀ ਕਿਸ਼ਨ ਤੇ ਚੰਦ ਸੁਨਿਆਰਾ, ਬਸ ਹੋਰ ਹਿੰਦੂ ਸਾਡੇ ਪਿੰਡ ਨਹੀਂ। ਅੱਛਾ। 10 ਘਰ ਸਿੱਖਾਂ ਦੇ। ਅੱਛਾ, ਜਿਹੜੇ ਤੁਸੀਂ ਦੱਸੇ ਜੇ ਹਰਕਿਸ਼ਨ, ਇਹ ਜਿਹੜੇ ਘਰ ਨੇ ਇਹ ਹਿੰਦੂਆਂ ਦੇ ਸੀ, ਇਹ ਸੁਨਿਆਰੇ ਸੀ। ਇਹ ਸੁਨਿਆਰੇ ਸੀ, ਹਿੰਦੂ ਸੁਨਿਆਰੇ। ਆ ਅੱਛਾ, ਇਹ ਦੂਸਰੇ ਜਿਹੜੇ ਸੈਯਦ ਸਨ ਆਪਣੇ ਪਿੰਡ, ਉਹ ਉਹਨਾਂ ਦਾ ਪਤਾ ਕਿੱਥੇ ਉੱਠ ਕੇ ਚਲੇ ਗਏ? ਉਹ ਜੀ ਚਲੇ ਗਏ ਕਿਤੇ ਸ਼ਾਹ ਵਾਲੀ 26 ਜੇ, ਸ਼ਾਹਾਂ ਵਾਲੀ 26 ਮੀਆਂ ਜਨੂ ਕੋਲ। ਮੀਆਂ ਚਨੂ। ਇੱਕ ਘਰ ਚੀਚਾ ਵਤਨੀ ਜੇ ਅਸਲਮ। ਅੱਛਾ, ਚੀਚਾ ਵਤਨੀ। ਇਸ ਤੋਂ ਇਲਾਵਾ ਹੋਰ ਰਾਈ ਸਨ, ਹੋਰ ਕਿਹੜੀ ਬਰਾਦਰੀ ਸੀ ਮੁਸਲਮਾਨਾਂ ਦੀ? ਕੋਈ ਕਿਸੇ ਸਾਡੇ ਹੀ ਬੈਠੇ, ਬਾਬੇ ਚੱਕ 52 ਸ਼ਾਹਕੋਟ ਕੋਲ, ਕੁਝ ਹਾਫਸਾਬਾਦ ਬੈਠੇ ਆ, ਕੁਝ ਘਸੀਟਪੁਰੇ ਬੈਠੇ ਆ। ਸਾਡਾ ਇੱਕੋ ਹੀ ਘਰ ਇੱਥੇ ਆ, ਤੇ ਇੱਕ ਇਹਨਾਂ ਦਾ ਬਸ਼ੀਰ ਦਾ ਚਾਚਾ, ਸਾਡੀ ਫੁੱਫੀ ਸੀ ਉਧਰੋਂ, ਸਾਡਾ ਨੂਰਪੁਰ ਵਾਲੇ, ਸਾਰਾ ਹੀ ਸਿਆਲਕੋਟੀਆਂ ਦਾ। ਠੀਕ, ਤੇ ਉਹਨਾਂ ਦੇ ਨਾਮ ਹੀ ਯਾਦ ਹੈ ਜਿਹੜੇ ਸੈਯਦਾਂ ਦਾ ਘਰ ਸੀ ਜਾਂ ਦੂਸਰੇ ਘਰ ਸਨ ਉਹਨਾਂ ਦੇ? ਅਸਲਮ, ਕਾਜ਼ਮ, ਫਰਜੰਦ, ਅਸ਼ਕਰੀ, ਇਹ ਘਰ ਸੀ ਉਹਨਾਂ ਦੇ। ਅਸਲਮ, ਕਾਜ਼ਮ, ਫਰਜ਼ੰਦ, ਅਸਕਰੀ। ਹਾਂ। ਅੱਛਾ, ਤੇ ਜਿਹੜੇ ਹਿੰਦੂ ਸਨ ਉਹਨਾਂ ਦੇ ਨਾਂ? ਸਿੱਖਾਂ ਦੇ ਨਾਮ ਹੁੰਦੇ ਆ, ਤੇ ਉਹਨਾਂ ਦਾ ਕੀ ਨਾਂ ਸੀ? ਉਹਨਾਂ ਦਾ ਕੋਈ ਨਾਮ ਨਹੀਂ। ਸਰਦਾਰਾਂ ਦੇ ਨਾਂ ਕੀ ਸੀ? ਸਰਦਾਰਾਂ ਦੇ ਇੱਕ ਨਾਂ ਸੋਹਣ ਸਿੰਘ, ਇੱਕ ਦਾ ਨਾਂ ਬਿਸ਼ਨ ਸਿੰਘ, ਇੱਕ ਨਾਂ ਸੂਰਤੀ, ਤੇ ਇੱਕ ਸਰੈਣ ਸਿੰਘ ਦਾ ਮੁੰਡਾ ਸੀ, ਉਹਦੇ ਨਾਮ ਵੀ ਸੋਹਣ ਹੀ ਸੀ। ਇਹ ਜਿਹੜੇ ਸਾਡੇ ਲਾਗੇ ਸੀ ਉਹਨਾਂ ਨੂੰ ਜਾਣਦੇ ਹਨ, ਜਿਹੜੇ ਬੁੱਢੇ ਸੀ ਉਹਨਾਂ ਨੂੰ ਤਾਂ ਨਹੀਂ ਨਾ। ਅੱਛਾ ਠੀਕ, ਜਿਹੜੇ ਤੁਹਾਡੇ ਹਾਣ ਦੇ ਮੁੰਡੇ ਸੀ ਉਹਨਾਂ ਦਾ ਨਾਮ ਹੁੰਦਾ? ਨਹੀਂ, ਜਿਹੜੇ ਵਡੇਰੇ ਸੀ ਸਾਡੇ, ਜਿਹੜੇ ਆਉਂਦੇ ਜਾਂਦੇ ਬਹਿੰਦੇ ਸੀ, ਉਹਨਾਂ ਦਾ ਨਾਂ ਹੀ ਜਾਣਦੇ ਸੀ। ਅੱਛਾ। ਤੇ ਮੁੰਡੇ ਜਿਹੜੇ ਨਿੱਕੇ ਜਿੱਡੇ ਕਸੀ ਦਾ ਏਡੇ ਕਿ ਉਹ ਸੀ, ਨਾ ਉਹ ਸਾਨੂੰ ਜਾਣਨ, ਆਏ ਉਹਨਾਂ ਨੂੰ ਜਾਣੀਏ। ਅੱਛਾ, ਜ਼ਮੀਨ ਪਿੰਡ ਕਿਹਨਾਂ ਦੀ ਬਹੁਤੀ ਸੀ? ਜ਼ਮੀਨ ਸੈਦਾਂ ਦੀ 500 ਕਮਾਂ ਸੀ, ਹੋਰ ਕਿਸੇ ਦੀ 5 ਕਿੱਲੇ, ਕਿਸੇ ਦੀ 4 ਕਿੱਲੇ, ਕਿਸੇ ਦੀ 2 ਕਿੱਲੇ, ਕਿਸੇ ਦੀ 1.5 ਕਿੱਲਾ। ਸਿੱਖਾਂ ਦੀ 5-5, 7-7 ਕਿੱਲੇ ਸੀ। ਜਿਹਦੀ ਮਾਰੂ ਸੀ ਉਹਦੀ 10 ਕਿੱਲੇ 15। ਸੈਦਾਂ ਦੀ 500 ਕਮਾਂ ਸੀ, ਜਾਇਦਾਦ ਸੀ। ਅੱਛਾ, ਤੇ ਉਹਨਾਂ ਬਾਕੀ ਬਰਾਦਰੀਆਂ ਸਾਰਿਆਂ ਦੀ ਕੋਈ 5, ਕਿਸੇ ਦੀ 10, ਕੋਈ ਕਿਸੇ ਦੀ ਥੋੜੀ ਸਾਰਿਆਂ ਦੀ। ਠੀਕ ਹੈ, ਤੇ ਇਹ ਦੱਸੋ ਵੀ ਪਿੰਡ ਆਪਣਾ ਜਿਹੜਾ ਘਰ ਤੁਹਾਡਾ ਸੀ ਪਿੰਡ ਪੰਜ ਗਰਾਈਆਂ ਦੇ ਵਿੱਚ, ਉਹ ਕਿੱਥੇ ਕਰਕੇ ਪੈਂਦਾ ਸੀ, ਕਿਹੜੀ ਸਾਈਡ ਤੇ ਸੀ? ਸਾਡਾ ਜੀ ਦੱਖਣ ਪਾਸੇ ਖੂਹ ਸੀ, ਮਸੀਤਾਣਾ ਕੋਲ ਮਸੀਤ ਸੀ, ਤਾਂ ਉਹਦੇ ਨਾਮ ਮਸੀਤਾਣਾ ਪਿਆ ਸੀ। ਉਹ ਸਾਡਾ ਸ਼ਹਿਰੀਆਂ ਦਾ ਖੂਹ ਸੀ। ਅਸੀਂ ਬਟਾਲਿਓਂ ਸਾਡੇ ਦਾਦੇ ਉੱਠ ਕੇ ਗਏ ਸੀ, ਉਹ ਸ਼ਹਿਰ ਦੇ ਰਹਿਣ ਵਾਲਿਆਂ ਸ਼ਹਿਰੀ, ਸਾਡੀ ਅੱਲ ਪੈ ਗਈ। ਮਸੀਤਾਣਾ ਖੂਹ ਸਾਡਾ ਸੀ, ਕੋਲ ਮਸਜਿਦ ਦੇ ਨਾਲ ਹੀ ਸਕੂਲ ਸੀ। ਦੱਖਣ ਵਾਲੀ ਨੁਕਰੇ ਸਕੂਲ ਸੀ, ਦੱਖਣ ਦੇ ਪਾਸੇ ਹੀ ਸਾਡੇ ਘਰ ਸੀ। ਹਵੇਲੀ ਵੀ ਸਾਡੀ ਉੱਥੇ ਹੀ, ਖੂਹ 'ਤੇ ਹੀ, ਅਤੇ ਘਰ ਵੀ ਸਾਡਾ ਉੱਥੇ ਸੀ। ਠੀਕ, ਤੇ ਮਸਜਿਦ ਕਿਹੜੀ ਸਾਈਡ? ਮਸਜਿਦ ਵੀ ਉਹਦੇ ਲਾਗੇ ਸੀ ਤੁਹਾਡੇ ਘਰ ਦੇ? ਮਸਜਿਦ ਲਾਗੇ ਸੀ, ਸਕੂਲ ਦੀ ਬਿਜਲੀ ਕੰਧ ਸਾਂਝੀ ਸੀ। ਅੱਛਾ, ਸਕੂਲ ਤੇ ਮਸਜਿਦ ਦੀ ਕੰਧ ਸਾਂਝੀ? ਹਾਂ, 5ਵੀਂ ਦਾ ਸਕੂਲ ਸੀ, ਮਸਜਿਦ ਸੀ ਨਿੱਕੀ ਨਿੱਕੀ ਇੱਟ ਦੀ ਪਈ ਕਿਸੇ ਜ਼ਮਾਨੇ ਦੀ। ਅੱਛਾ, ਇਹ ਦੱਸੋ ਵੀ ਉੱਥੇ ਗੁਰਦੁਆਰਾ ਵੀ ਹੈਗਾ ਸੀ ਪਿੰਡ ਦੇ ਵਿੱਚ? ਗੁਰਦੁਆਰਾ ਹੀ ਨਹੀਂ ਸੀ। ਅੱਛਾ, ਘਰ ਥੋੜ੍ਹੇ ਸੀ ਸਰਦਾਰਾਂ ਦੇ? ਉਹ ਸਾਰੇ ਹੀ 8-7 ਘਰ ਸੀ। ਅੱਛਾ ਠੀਕ ਹੈ, ਤੇ ਇਹ ਦੱਸੋ ਵੀ ਇੱਧਰ ਆ ਕੇ ਜ਼ਮੀਨ ਤੁਹਾਨੂੰ, ਤੁਹਾਡੀ ਉੱਧਰ ਜ਼ਮੀਨ ਕਿੰਨੀ ਸੀ, ਇੱਧਰ ਕਿੰਨੀ? ਉੱਧਰ ਜ਼ਮੀਨ ਸੀ ਜੀ 7 ਕਿੱਲੇ। 7 ਕਿੱਲਿਆਂ 'ਚੋਂ ਸਾਨੂੰ ਆਈ 3.5 ਕਿੱਲੇ। ਉਹ ਮਾਰੂ ਜ਼ਮੀਨ ਜਿਹੜੀ ਸੀ ਉਹਦਾ ਨੰਬਰ ਇਹ ਫੈਸਲਾਬਾਦ ਦੇ ਬਹੁਤੇ ਆ, ਸਾਨੂੰ ਇੱਥੇ ਪਈ 13 ਕਨਾਲਾਂ ਨੂਰਪੁਰ। ਇਹਦੇ ਨੰਬਰ ਬਹੁਤੇ ਆ, ਤੇ ਮਾਰੂ ਦੇ ਨੰਬਰ ਹੀ ਉਹਨਾਂ ਦੇ ਆ ਥੋੜ੍ਹੇ। 13 ਕਨਾਲਾਂ ਪਈ? ਹਾਂ ਜੀ। ਉਹ ਤਾਂ ਫਿਰ ਘਰਾਂ ਜੋਗੀ ਹੋਈ ਕਿ? ਬਸ ਘਰਾਂ ਜੋਗੀ ਹੋਣੀ ਆ। ਅੱਛਾ, ਇਹ ਦੱਸੋ ਵੀ ਉੱਥੇ ਆਪਣਾ ਤੁਹਾਡੇ ਵਡਕਿਆਂ ਦੀ ਜਿਹੜੇ ਵਾਹੀ ਵੂਹੀ ਕਰਦੇ ਸਨ, ਜਾਂ ਕੀ ਕਾਰੋਬਾਰ ਸੀ? ਵਾਹੀ ਕਰਦੇ। ਵਾਹੀ ਤਾਂ ਹੀ ਸਾਰਾ? ਹਾਂ, ਸ਼ਾਮਾਂ ਦੀ ਜ਼ਮੀਨ ਸੀ, ਕੋਈ ਉੱਥੋਂ ਲੈ ਲੈਣੀ, ਕੋਈ ਆਪਣੀ 2-4 ਕਿੱਲੇ ਵਾਹੀ ਫਿਰਨੀ। ਠੀਕ ਆ, ਤੇ ਜਦੋਂ ਹੋਈ ਹੋ ਗਈ ਪਾਰਟੀਸ਼ਨ, ਹੋ ਗਈ, ਐਲਾਨ ਹੋ ਗਿਆ, ਹਾਂ ਵੀ ਵੰਡਿਆ ਗਿਆ ਜੀ, ਪੱਖ ਜਿਹੜੇ ਮੁਸਲਮਾਨ ਆ ਉਸ ਸਾਈਡ ਤੇ ਚਲੇ ਜਾਓ, ਬਾਕੀ ਇੱਧਰ ਆ ਜਾਓ, ਜਿਹੜੀ ਇੱਧਰੋਂ ਉੱਧਰ ਰੱਦੋ ਬਦਲ ਹੋ ਗਿਆ। ਤੇ ਉਦੋਂ ਕਿੰਨੇ ਕੁ ਦਿਨ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ? ਸਾਨੂੰ ਪਤਾ ਲੱਗ ਗਿਆ ਸੀ ਪਹਿਲੇ, ਜਦੋਂ ਅੰਮ੍ਰਿਤਸਰ ਲੜਾਈ ਹੋਈ ਆ ਨਾ, ਤੇ ਅੱਗ ਲਾਉਂਦੇ ਸੀ ਮਕਾਨਾਂ ਨੂੰ, ਉਦੋਂ ਪਤਾ ਲੱਗਾ। ਸਾਡੇ ਫਿਰ ਸਾਰੇ ਪਿੰਡ ਨੇ ਮਸ਼ਵਰਾ ਕੀਤਾ, ਜੱਟਾਂ, ਸਿੱਖਾਂ, ਸੈਦਾਂ। ਉਹਨਾਂ ਆਖਿਆ ਜਾਣਾ ਕਿੱਥੇ, ਅੰਮ੍ਰਿਤਸਰ ਅੱਗ ਲੱਗੀ, ਆਹਾਂ ਕਿੱਥੇ ਜਾਣਾ, ਬੈਠੇ ਰਹੋ ਰਮਾਨ ਨਾਲ। ਉਹ ਫਿਰ ਜਦੋਂ ਜਥੇ ਬਣਨ ਲੱਗ ਪਏ, ਅਸੀਂ ਆਉਣ ਲੱਗੇ, ਸਿੱਖਾਂ ਨੇ ਆਖਿਆ ਵੀ ਅਸੀਂ ਜਿਹੜੇ ਆ ਨਾ 5-10 ਘਰ, ਅਸੀਂ ਪਹਿਲੇ ਮਰਾਂਗੇ, ਤੁਹਾਡੇ ਅੱਗੇ ਹੋ ਕੇ ਅਸੀਂ ਮਰਾਂਗੇ ਜੇ ਸਿੱਖ ਪੈਣਗੇ, ਤੇ ਜੇ ਬਣ ਗਿਆ ਤੁਹਾਡਾ ਪਾਕਿਸਤਾਨ, ਤੇ ਫਿਰ ਤੁਹਾਨੂੰ ਅੱਗੇ ਹੋਣਾ ਪਊ। ਜੇ ਸਿੱਖਾਂ ਮੁਸਲਮਾਨਾਂ ਸਾਨੂੰ ਮਾਰਿਆ ਸਾ ਕਿ ਚੰਗਾ। ਉਹ ਥੋੜ੍ਹਾ ਜਿਹਾ ਟਾਈਮ ਹੋ ਗਿਆ, ਸਾਡੇ ਕਾਫਲੇ ਬਣ ਗਏ। ਤੇ ਚਲੋ ਜੀ, ਅਸੀਂ ਉੱਥੋਂ ਆਏ ਬਟਾਲੇ। ਅੱਛਾ, ਮੈਂ ਗੱਲ ਕੱਟਦਾ ਤੁਹਾਡੀ ਪਹਿਲਾਂ, ਵੀ ਤੁਹਾਡਾ ਆਪਸ 'ਚ ਇਤਿਹਾਦ ਹੋ ਗਿਆ ਦੋਵਾਂ ਬਰਾਦਰੀਆਂ ਦਾ, ਵੀ ਜੇ ਕੋਈ ਸਿੱਖਾਂ ਦਾ ਆਵੇ ਜਥਾ, ਤੇ ਉਹ ਨਾ ਆਖਿਆ ਵੀ ਅਸੀਂ ਅੱਗੇ ਹੋਵਾਂਗੇ,
ਜੇ ਮੁਸਲਮਾਨਾਂ ਦਾ ਆਇਆ ਵੀ ਤੁਸੀਂ ਅੱਗੇ ਹੋਣਾ। ਹਾਂ ਬਿਲਕੁਲ, ਉਹ ਫਿਰ ਸਾਨੂੰ ਹੀ ਉੱਠਣਾ ਪਿਆ ਉੱਥੋਂ। ਅਸੀਂ ਫਿਰ ਆ ਗਏ ਬਟਾਲੇ ਅਨਾਰਕਲੀ, ਉੱਥੋਂ ਫਿਰ ਆ ਗਏ ਹੌਲੀ ਹੌਲੀ ਜੇ ਕਿ ਕਿਰਨ ਸੀ ਛੋਟੀ ਜਿਹੀ ਵਗਦੀ ਹੁੰਦੀ ਡੇਰੇ ਬਾਬੇ ਨਾਨਕ ਦੇ ਤੇ ਬਟਾਲੇ ਦੇ ਵਿਚਕਾਰ। ਉਸ ਕਿਰਨ 'ਤੇ ਆਣ ਕੇ ਮੀਂਹ ਪਿਆ 7-8 ਦਿਨ। ਉੱਥੇ ਜਿਹਨੇ ਛੋਲੇ ਬਣਾਏ ਵੀ ਉਹਦੇ ਉੱਲੀ ਲੱਗ ਗਈ, ਜਿਹਦਾ ਆਟਾ ਉਹਦਾ ਵੀ ਰੁੜ ਗਿਆ, ਕੋਈ ਸ਼ੈ ਨਾ। ਬਿਲਕੁਲ ਉੱਥੋਂ ਫਿਰ ਗਾਂ ਆਏ ਡੇਰੇ ਬਾਬੇ ਨਾਨਕ ਦੇ, ਮਲਟਰੀ ਉੱਥੇ ਜਲਸਾ ਪੈ ਗਿਆ, ਕਤਲ ਹੋ ਗਏ, ਵੱਡੇ ਮਾਰੇ ਗਏ। ਉੱਥੋਂ ਫਿਰ ਅੱਗੇ ਆਏ ਜਿਹੜੇ ਡੇਰਿਓਂ ਅੱਗੇ ਸਰਹੱਦੀ ਦਾ ਪੁਲ ਹੈ, ਉਹਦੇ ਥੱਲਿਓਂ ਦੀ ਬਿਆਸਾ ਦਰਿਆ ਵਗਦਾ, ਉੱਤੋਂ ਦੀ ਗੱਡੀ ਲੰਘਦੀ ਆ ਅਤੇ ਉੱਤੋਂ ਦੀ ਆ ਰੋਡ ਬਣਿਆ। ਉਹ ਲੰਘ ਕੇ ਜੇਲ੍ਹ ਆ ਗਏ ਤਹਿਸੀਲ ਇਹਦੇ 'ਚ, ਸਾਡੇ ਜ਼ਿਲ੍ਹੇ ਦੀ ਤਹਿਸੀਲ ਸੀ ਗੁਰਦਾਸਪੁਰ ਦੀ 5ਵੀਂ, ਉਹ ਪਾਕਿਸਤਾਨ ਸੀ, ਉੱਥੇ ਆ ਗਏ। ਉੱਥੋਂ ਫਿਰ ਗਾਂ ਧੱਕੇ ਧੁੱਕੇ ਖਾਂਦੇ ਫਿਰ ਇੱਧਰ ਆ ਗਏ। ਅੱਛਾ, ਵੀ ਆਂਦੇ ਨਾ ਵੀ ਰਸਤੇ ਦੇ ਵਿੱਚ ਹੋਏ ਹਾਲਾਤ ਬੜੇ ਮਾੜੇ, ਵੀ ਹਾਂਜੀ। ਦੁਨੀਆ ਡੇਰੇ ਬਾਬੇ ਨਾਨਕ ਮਾਰੀ ਬੜੀ ਇੱਕ ਦੂਜੇ ਨੂੰ। ਤੁਹਾਡਾ ਤਾਂ ਕੋਈ ਨਹੀਂ ਹੋਇਆ ਨੁਕਸਾਨ? ਨਾ ਜੀ, ਸਾਡਾ ਕੋਈ ਨਹੀਂ ਹੋਇਆ। ਪਿੰਡ ਦੇ ਵਿੱਚ ਬਹੁਤ ਹੋਏ ਸੀ, ਪਰ ਸਾਡੇ ਕਾਫਲੇ 'ਚ ਨਹੀਂ, ਸਾਡੇ ਨਹੀਂ ਹੋਇਆ। ਅੱਛਾ, ਸਾਡਾ ਕਾਫਲਾ ਅਮਨ ਅਮਾਮ ਨਾ ਤੇ ਘਰੋਂ ਕੀ ਕੁਛ ਨਿਕਲੇ ਤੁਸੀਂ ਲੈ ਕੇ ਖਾਣ ਲਈ? ਆਹ ਤੇ ਕੋਈ ਸ਼ੈ ਵੀ ਨਹੀਂ ਚੁੱਕੀ। ਮਾਲ ਡੰਗਰ ਕੋ ਖਾਣ ਮਾਲ ਡੰਗਰ ਸਭ ਜਿਹੜੇ ਸਾਡੇ ਪਹਿਲਾਂ ਸਾਡਾ ਇੱਕ ਖੂਹ ਸੀ ਰਸੂਲਪੁਰ ਕੋਲ, ਉਹਦੇ ਨਾਲ ਸਿੱਖਾਂ ਦੀ ਤੇ ਸਾਡੀ ਭਾਈਵਾਲੀ ਸੀ ਅਦੋਲ ਦੀ। ਅਸਾਂ ਉਹਨਾਂ ਨੂੰ ਉਹ ਜਿਹੜੇ ਅੰਦਰ ਸੀ, ਉਹ ਸਾਡੇ ਪਿਓ ਨੇ ਦਾਣੇ ਵੀ ਅੰਦਰ, ਹਰ ਚੀਜ਼ ਮਾਲ ਉਹਨਾਂ ਨੇ ਸਪੁਰਦ ਕਰਤਾ ਹਵੇਲੀ 'ਚ, ਅਤੇ ਅੰਦਰ ਨੂੰ ਜੰਦਲੇ ਮਾਰ ਕੇ ਦੇ ਦਿੱਤੇ। ਉਹਨਾਂ ਆਖਿਆ ਜੇ ਆ ਗਿਓ ਤੁਹਾਡਾ ਮਾਲ ਦਾ, ਸਾਡੇ 'ਤੇ ਆਰਾਮ, ਤੁਸੀਂ ਆ ਜਿਓ। ਉਹਨਾਂ ਦੇ ਹਵਾਲੇ ਕਰਕੇ ਆ ਸ਼ੈ ਕੋਈ ਨਹੀਂ ਚੁੱਕੀ। ਦਾਣੇ ਬਣਾ ਕੇ ਇਹਨਾਂ ਨੇ ਚੁੱਕ ਲੈ ਕੇ, ਕੁਝ ਬਸ ਖਾਣ ਪੀਣ ਨੂੰ, ਆਟਾ ਪਾਣੀ ਸਿਰ ਚੁੱਕ ਲਿਆ। ਆਏ ਤੁਰ ਕੇ ਜਾਂ ਬਟਾਲੇ ਵੀ ਸਾਡੇ ਕੋਲ ਆਉਂਦੇ ਨੇ, ਬਟਾਲੇ ਤੱਕ ਤੁਰ ਕੇ ਆਏ, ਤੋੜ ਪਾਕਿਸਤਾਨ 'ਚ ਅਸੀਂ ਤੁਰ ਕੇ ਹੀ ਪੈਦਲ ਆਏ ਹਾਂ। ਸਾਰਾ ਸਫ਼ਰ ਜਿਹੜਾ ਪੈਦਲ ਹੀ ਸਫ਼ਰ ਪੈਦਲ ਹੀ ਕੀਤਾ। ਘਰ ਦੀਆਂ ਔਰਤਾਂ ਨਿਆਣੇ ਵੱਡੇ ਮਾਰੇ ਵੀ ਗਏ ਕਈ, ਸਾਡੇ ਜੀ ਜਿਹੜੇ ਉਹ ਸਹੀ ਸਲਾਮਤ ਆਏ ਆ। ਬੱਚੇ ਬੁੱਚੇ ਸਾਰੀਆਂ ਔਰਤਾਂ ਸਾਰੇ ਪੈਦਲ ਹੀ ਆਏ, ਪੈਦਲ ਸਹੀ ਸਲਾਮਤ ਆਏ ਆ। ਤੇ ਸਿੱਧੇ ਕਿੱਥੇ ਆ ਕੇ ਖਲੋਤੇ ਫਿਰ? ਸਿੱਧੇ ਅਸੀਂ ਡੇਰਾ ਜਦੋਂ ਲੰਘੇ ਆ, ਉਹ ਆਣ ਕੇ ਉਹ ਹੈਗਾ ਜਸੜਾਂ ਤੋਂ ਲੰਘੇ ਜੇਲੇ, ਉੱਥੇ ਰੋਟੀਆਂ ਸੁੱਟਣਾ ਜਾਂਦਾ। ਉੱਥੇ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ, ਉਹਦੇ ਸਾਹਮਣੇ ਜੱਸੜ ਪਿੰਡ ਆ। ਹਾਂ, ਇਹ ਨਹੀਂ, ਜੱਸੜ ਜਿਹੜੀ ਹੈ ਤਹਿਸੀਲ ਹੈ ਗੁਰਦਾਸਪੁਰ ਦੀ। ਅੱਛਾ, ਗੁਰਦਾਸਪੁਰ ਦੀ ਤਹਿਸੀਲ ਹੈ ਜੱਸੜ। 5ਵੀਂ ਤਹਿਸੀਲ ਪਾਕਿਸਤਾਨ ਜਾ ਗਈ ਆ। ਠੀਕ ਹੈ। ਉਹਦੇ ਜਾ ਕੇ ਉੱਥੋਂ ਦੇ ਗਾਂ ਰੁਲਦੇ ਖੁੱਲਦੇ ਬਸ ਫਿਰ ਇੱਥੇ ਆਉਣਾ ਪੜੇ। ਕੋਈ ਸਾਡੇ ਹਾਫਸਾਬਾਦ ਚਲੇ ਗਏ, ਕੋਈ ਸ਼ਾਹਕੋਟ ਕੋ ਬਹਿ ਗਏ, ਕੋਈ ਕਿਤੇ ਚਲੇ ਗਏ, ਬਕੂਆ ਜੜਿਆਲੇ ਬਹਿ ਗਏ, ਜੜ੍ਹਾਂ ਵਾਲੇ ਕੋਈ ਕਿਤੇ ਚਲੇ ਗਏ। ਆਪਣੇ ਜਿਹਦਾ ਕੋਈ ਰਿਸ਼ਤੇਦਾਰ ਸੀ ਤੇ ਅੱਗੇ ਕੋਈ ਬੈਠਾ ਜਿਹੜਾ ਨਿਕਲਦਾ ਸੀ, ਉਧਰ ਨੂੰ ਸਾਰੇ ਹੋ ਗਏ, ਖਿੱਲਰ ਗਏ ਸਾਰੇ, ਖਿੱਲਰ ਗਏ। ਅੱਛਾ, ਅੱਗੇ ਵੀ ਆਪਾਂ ਬਾਬਾ ਜੀ ਨੂੰ ਪੁੱਛਣ ਡਏ ਸਾਂ ਗੱਲਾਂ ਬਾਤਾਂ ਤੁਹਾਡੇ ਕੋਲ ਪੁਰਾਣੀਆਂ ਪੁੱਛੀਆਂ ਵੀ ਕਿਵੇਂ ਦੇ ਹਾਲਾਤ ਸਨ, ਕੀ ਕੁਛ ਹੋਇਆ। ਤੇ ਉਹ ਪੁਰਾਣਾ ਟਾਈਮ, ਉਹ ਸਮਾਂ ਜਿਹੜਾ ਪੁਰਾਣਾ ਵੇਲਾ ਉਹ ਯਾਦ ਆਉਂਦਾ? ਹਾਂਜੀ। ਪਿੰਡ ਦਾ ਕੋਈ ਨਕਸ਼ਾ? ਪਿੰਡ 'ਚ ਜਦੋਂ ਪੁਲੋਂ ਉਤਰੀ ਇੱਕ ਦਰਬਾਰ ਆਉਂਦਾ ਛੱਪੜ ਦੇ ਨਾਲ, ਦਰਬਾਰ ਤੋਂ ਜਾਈਏ ਸਾਡੇ ਵਾਲੀ ਗਈ ਹੈ, ਪੈ ਜਾਈਏ ਸਿੱਧੇ ਸਾਡੇ ਮਸੀਤਾਂ ਨੇ ਖੂਹ 'ਤੇ ਜਾਂਦਾ। ਠੀਕ ਹੈ। ਜੇ ਇੱਧਰ ਨੂੰ ਚਲੇ ਜਾਈਏ ਸਿੱਧੇ ਤੇ ਸੈਦਾਂ ਦਾ ਘਰ, ਜੇ ਅੱਗੋਂ ਚਲੇ ਜਾਈਏ ਤੇ ਸਿੱਖਾਂ ਦੇ ਕੋਲੋਂ ਦੀ ਲੋਕ ਫੇਰ ਵੀ ਸ਼ਾਮ ਆ ਲਈ। ਤੇ ਹੁਣ ਵੀ ਅੱਖਾਂ ਬੰਦ ਕਰਕੇ ਉਹ ਨਕਸ਼ਾ ਜਿਹੜਾ ਵਾ ਜ਼ਿਹਨ 'ਚ ਆਉਂਦਾ? ਨਕਸ਼ਾ ਤੇ ਸਾਰਾ ਘਰ ਲੱਭਦਾ ਵੀ ਆਹ ਸਿੱਖਾਂ ਦੇ ਘਰ ਸੀ, ਆਹ ਚੂੜੀਆਂ ਦੀ ਠੱਠੀ ਸੀ, ਆਹ ਸਾਡੇ ਘਰ ਸੀ, ਆਹ ਸਾਡਾ ਖੂਹ ਸੀ। ਉਦੋਂ ਦੇ ਜਿਹੜੇ ਕਿੱਲੇ ਲੱਗੇ ਸੀ ਹਵੇਲੀ 'ਚ, ਉਹ ਵੀ ਯਾਦ ਆ ਵੀ ਇੰਨੇ ਕਿੱਲੇ ਸੀ, ਇੰਨੇ ਡੰਗਰ ਸੀ, ਵਿਹਲੇ ਕਿੰਨੇ ਸੀ। ਵੀ ਕਿੱਲੇ ਵੀ ਯਾਦ ਆ ਵੀ ਕਿੱਥੇ ਕਿੱਲੇ ਲੱਗੇ? ਹਾਂ, ਵੀ ਇੱਥੇ 12 ਸਾਲ ਦੇ ਤਾਂ ਹੁਣ ਤੇ 12 ਸਾਲ ਦਾ ਨਿਆਣਾ ਵੈਸੇ ਉਹਨੂੰ ਬਾਬਾ ਆ ਕੇ ਪੁੱਤ ਗਲਾਸ ਹੁੱਕਾ ਫੜਾ ਤੇ ਆਉਂਦਾ ਮੈਂ ਪੀਣਾ, ਤੇ ਸਾਨੂੰ ਤੇ ਕੋਈ ਭਾਵੇਂ ਮੋਚੀ ਵੀ ਹੋਵੇ ਤੇ ਆਖਣਾ ਜਾ ਸਾਡੇ ਘਰ ਸੁਣਾਉਂਦੇ ਆ, ਤੁਰ ਪੈਣਾ ਵੀ ਕਿਤੇ ਮਾਰੇ ਹੀ ਨਾ ਡਰਦੇ। ਅੱਛਾ, ਗੱਲ ਦੁਨੀਆ 'ਚ ਇਮਾਨ ਸੀ, ਹੁਣ ਇਮਾਨ ਤੋਂ ਖਾਲੀ ਹੋ ਗਈ ਗੱਲ ਤੇ ਆ। ਅੱਛਾ, ਵੀ ਪੈਸੇ ਮਗਰ ਮਾਨ ਨੂੰ ਛੱਡ ਬੈਠੀ। ਮੈਂ ਪਹਿਲੀ ਗੱਲ ਹੀ ਤੁਹਾਡੇ ਨਾਲ ਕਰਦਾ, ਤੁਸੀਂ ਆਂਦੇ ਨਾ ਵੀ ਉਹ ਜਿੱਥੇ ਕਿੱਲੇ ਲੱਗੇ ਸੀ, ਵੀ ਕਿਹੜਾ ਡੰਗਰ ਕਿੱਥੇ ਵੱਜਦਾ ਸੀ, ਉਹ ਵੀ ਯਾਦ ਆ? ਉਹ ਵੀ ਯਾਦ ਆ ਬਿਲਕੁਲ। ਘੋੜੀ ਦਾ ਸਾਨੂੰ ਪਤਾ ਵੀ ਸਾਡੇ ਘਰ ਖੁਰਲ ਸੀ, ਫਿਰ ਸਾਨੂੰ ਇਹ ਵੀ ਪਤਾ ਭਈ ਮਰੱਬੇ ਵੀ ਖੁਰਲ ਸੀ। ਘੋੜੀ ਮੇਰਾ ਪਿਓ ਰੱਖਦਾ ਸੀ, ਬੜਾ ਸਵਾਰ ਸੀ। ਠੀਕ ਆ। ਤੇ ਹੋਰ ਮੈਂ ਪੁੱਛਦਾ ਇਹ ਗੱਲ ਤੁਹਾਨੂੰ ਵੀ ਉਦੋਂ ਦੇ ਹਾਲਾਤ ਜਿਹੜੇ ਸਨ, ਤੁਸੀਂ ਦੱਸਿਆ ਪਾਰਟੀਸ਼ਨ ਦੇ ਜਿਹੜੇ ਹੋ ਗਏ, ਉਸ ਤੋਂ ਪਹਿਲਾਂ ਪਿੰਡ ਦੇ ਵਿੱਚ ਇੱਕ ਦੂਜਿਆਂ ਨਾਲ ਮਿਲਣ ਵਰਤਣ ਜਿਹੜਾ ਉਹ ਕਿਸ ਤਰ੍ਹਾਂ ਦਾ? ਬਸ ਉਹ ਠੀਕ ਹੀ ਸੀ ਸਾਰਾ। ਇੱਕ ਚੂੜੀਆਂ ਨਾਲ ਕੋਈ ਨਹੀਂ ਵਰਤਦਾ। ਸਿੱਖ ਸਾਡੇ ਉਹਨਾਂ ਨੂੰ ਰੋਟੀ ਲੈ ਜਾਣੀ, ਨਾ ਸੁਣ ਸਿਆਉਣਾ, ਸੂਰਤੀ ਹੋਣਾ। ਜਦੋਂ ਖੂਹ ਵਗਦਾ ਉਹਨਾਂ ਸਾਡਾ, ਉਹਨਾਂ ਦਾ ਵੀ ਖੂਹ ਸਾਂਝਾ, ਉਹਨਾਂ ਮਗਰ ਜੋਣਾ ਹੁੰਦਾ ਸੀ। ਰੋਟੀ ਲੈ ਜਾਣੀ, ਡਾਂਗ ਨਾਲ ਬੰਨਣੀ ਤੇ ਲੈ ਜਾਣੀ, ਉੱਥੇ ਚਲੇ ਜਾਣਾ। ਉਹਨਾਂ ਆਖਣਾ ਯਾਰ ਕੀ ਪੱਕਾ
ਉਹਨਾਂ ਨੇ ਯਾਰ ਦਾਲ ਹੈ ਮਾਵਾਂ ਦੀ, ਉਹ ਕਹਿਣਾ ਕਿ ਰੋਟੀ ਸਾਨੂੰ ਵੀ ਦਿਓ, ਅਸੀਂ ਵੀ ਖਾ ਲਈਏ। ਉਹਨਾਂ ਦੀ ਹੋਣੀ ਤੇ ਇਹਨਾਂ ਖਾ ਲੈਣੀ। ਸਿੱਖ ਸੰਗ ਚੰਗੇ ਸੀ, ਇਹ ਮਾੜੇ ਨਹੀਂ ਸੀ। ਕੰਮ ਜੋ ਕੀਤਾ ਇਹਨਾਂ ਡੋਗਰਿਆਂ ਬੁਰਾ ਕੀਤਾ, ਤੇ ਦੂਸਰਾ ਇਹਨਾਂ ਚੂੜਿਆਂ ਬੁਰਾ ਕੀਤਾ। ਮੁਸਲਮਾਨ ਪੜ੍ਹਦੇ ਆ ਕਿ ਪੋਸੀਆਂ ਮੁਸਲਮਾਨ, ਹਿੰਦੂ ਪੜ੍ਹਦੇ ਪੋਸੀਆਂ ਮੁਸਲਮਾਨ ਕਰਾਨ, ਚੂੜੇ ਲੋ ਚੁਗਲੂਚੀਆਂ ਨਾ ਜੀਵੀ ਨਾ ਸਮਾਨ। ਇਹ ਕੁਝ ਵੀ ਨਹੀਂ। ਇੱਧਰ ਦੇ ਜਿਹੜੇ ਉਹ ਸਾਈ ਬਣ ਗਏ ਚੂੜਿਆਂ ਤੋਂ, ਜਿਹੜੇ ਉੱਧਰ ਦੇ ਉਹ ਚੂੜੇ ਦੇ ਚੂੜੇ ਹੀ ਰਹਿ ਗਏ। ਉਹਨਾਂ ਲੋਕਾਂ ਨੂੰ ਡੰਗਰ ਜਿਹੜਾ ਸੁੱਟਣਾ ਨਹੀਂ ਪੈਂਦਾ, ਉਹ ਖਾ ਛੱਡਦੇ ਆ। ਸਾਡੇ ਲਈ ਸਾਈ ਜਿਹੜੇ ਫਿੱਟੇ ਆ, ਨਾਲੀਆਂ ਸਾਫ਼ ਕਰਕੇ ਕਰਾਚੀ ਜਾ ਲਾਹੌਰ ਜਾ। ਇਹ ਡੰਗਰ ਮਰ ਜੇ ਤੇ ਚੁੱਕਦੇ ਨਹੀਂ, ਮੁਸਲਮਾਨ ਨੂੰ ਆਪ ਚੁੱਕਣਾ ਪੈਂਦਾ। ਹੁਣ ਦੌਰ ਵੀ ਤਾਂ ਬਦਲ ਗਿਆ ਨਾ, ਦੌਰ ਬਦਲ ਗਿਆ। ਹੁਣ ਤਾਂ ਸੀਰੀ ਨਹੀਂ ਲੱਭਦੇ ਰੱਖਣ ਲਈ। ਨਾ ਜੀ ਨਾ, ਹੁਣ ਰਹਿੰਦੇ ਨਹੀਂ ਕਿਸੇ ਨਾਲ, ਆਉਂਦੇ ਸਾਡੇ ਨਾਲ ਕੋਈ ਰਹਿ ਪਏ। ਅੱਛਾ ਹੁਣ ਇਹ ਦੱਸੋ ਵੀ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ? ਪਿੰਡ ਵੇਖਣ ਨੂੰ ਦੇਖੋ ਹੁਣੇ ਲੈ ਜਾ ਤੇ ਚਲੇ ਜਾਂਦੇ, ਰੋਟੀ ਵੀ ਨਹੀਂ ਖਾਂਦੇ। ਅੱਛਾ ਰੋਟੀ ਵੀ ਨਹੀਂ ਖਾਂਦੇ, ਤੁਰ ਪੈਂਦੇ? ਤੁਰ ਪੈਂਦੇ ਆ ਵੀਡੀਓ ਤੇ ਆਪਣੇ ਪਿੰਡ ਤੱਕ ਪਹੁੰਚ ਜਾਣੀ ਆ। ਹਾਂ ਪਹੁੰਚ ਜੇ ਜਾਏ। ਕੋਈ ਬੰਦਾ ਤੁਹਾਡੇ ਪਿੰਡ ਦਾ ਤੁਹਾਨੂੰ ਸਪਾਂਸਰ ਕਰੇ, ਕੋਈ ਜਾਣਾ ਚਾਹੁੰਦੇ ਹੋ ਜਾਂ ਸੱਦੇ ਤੁਹਾਨੂੰ? ਉਹ ਸੱਦੇ ਤੇ ਚਲੇ ਜੀਦਾ ਵੀ ਜਿਹੜੇ ਅਸੀਂ 12 ਸਾਲ ਦੇ ਆਏ ਹਾਂ, ਤੇ ਜਿਹੜੇ ਉਦੋਂ ਸਾਡੇ ਪਿਓ ਦੇ ਹਾਨੀ ਆ, ਉਹਨਾਂ 'ਚ ਦਰਿਆ ਕੋਈ ਨਹੀਂ। ਚਲੋ ਜਿਹੜੇ ਉਹਨਾਂ ਦੇ ਕੋਈ ਪੋਤੇ ਪੜਪੋਤਰੇ ਹੋਏ, ਬਸ ਉਹ ਇਹੋ ਹੀ ਆ ਉਹਨਾਂ ਨੂੰ ਵੀ ਚਲੋ ਜੀ, ਸਿੱਖਾਂ ਨੂੰ ਸਾਫ ਸਲਾਮ, ਤੇ ਮੁਸਲਮਾਨ ਜਿਹੜੇ ਉਹਨਾਂ ਨੂੰ ਸਲਾਮ ਦਾ ਇਹੋ ਹੀ ਆ। ਹੋਰ ਉੱਥੇ ਕੀ ਆ ਹੁਣ। ਲਓ ਜੀ ਬਾਬਾ ਜੀ ਕੋਲ ਵੀ ਆਪਾਂ ਗੱਲਾਂ ਸੁਣੀਆਂ, ਤੇ ਬਾਬਾ ਜੀ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਬੜੀਆਂ ਪੁਰਾਣੇ ਸਮੇਂ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਤੇ ਬਾਬਾ ਜੀ ਕਹਿੰਦੇ ਆ ਜੀ ਕਿ ਪਿੰਡ ਜੇ ਵੇਖਣ ਨੂੰ ਕੋਈ ਬਣੇ ਮੌਕਾ, ਤੇ ਮੈਂ ਰੋਟੀ ਵੀ ਨਾ ਖਾਵਾਂ ਤੇ ਹੁਣੇ ਤੁਰ ਪਾ, ਖਾਵਾਂ ਹੀ ਉੱਥੋਂ ਜਾ ਕੇ, ਖਾਵਾਂ ਹੀ ਉੱਥੋਂ। ਬਾਬਾ ਦਾ ਖਾਵਾਂ ਹੀ ਉੱਥੋਂ ਜਾ। ਨਹੀਂ ਪਏ, ਅੱਗੇ ਵੀ ਸਿੱਖਾਂ ਨੇ ਖਾਂਦੇ ਰਹੇ ਸਾਡੇ ਵੱਡੇ। ਤੇ ਹਲੇ ਵੀ ਬਾਬਾ ਦੀ ਜੀ ਜ਼ਿਹਨ 'ਚ ਆਪਣੀਆਂ ਪਿੰਡ ਦੀਆਂ ਯਾਦਾਂ ਜਿਹੜੀਆਂ ਵਸੀਆਂ ਹੋਈਆਂ ਨੇ, ਤੇ ਬਾਬਾ ਜੀ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ। ਤੇ ਹੋਪਫੁਲੀ ਆਉਣ ਵਾਲੇ ਟਾਈਮ 'ਚ ਸਾਡੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਨੇ, ਅਸੀਂ ਇੱਧਰੋਂ ਕੋਸ਼ਿਸ਼ ਕਰਦੇ ਹਾਂ, ਸਾਡੇ ਨਾਲ ਵੇਖ ਕੇ ਹੋਰ ਦੋਸਤ ਨੇ ਉੱਧਰੋਂ ਸਾਵਲ ਧਾਮੀ ਸਾਹਿਬ ਕਰਦੇ ਆ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਇੱਕ ਦੂਜੇ ਨੂੰ ਲਾਗੇ ਲਾਉਂਦੀਆਂ, ਸਾਡੀਆਂ ਦੂਰੀਆਂ ਜਿਹੜੀਆਂ ਹੋਪਫੁਲੀ ਅਸੀਂ ਇਹਨਾਂ ਨੂੰ ਮੁਕਾਵਾਂਗੇ। ਇਹ ਨਫ਼ਰਤਾਂ ਜਿਹੜੀਆਂ ਇੱਕ ਦੂਜੇ ਦੇ ਦਿਲਾਂ 'ਚ ਭਰੀਆਂ ਹੋਈਆਂ ਨੇ, ਇਹਨਾਂ ਨੂੰ ਮੁਕਾਵਾਂਗੇ। ਬਾਰਡਰ 'ਤੇ ਜਿਹੜੀਆਂ ਪਾਬੰਦੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਇਹਨਾਂ ਦੇ ਵਿੱਚ ਕੋਈ ਆਸਾਨੀ ਪੈਦਾ ਹੋਏਗੀ ਕਿ ਅਸੀਂ ਵੀ ਆਪਣੇ ਘਰ ਪਰਿਵਾਰ ਜਿਹੜੇ ਆਪਣਾ ਪਿਛੋਕੜ ਛੱਡ ਕੇ ਆਏ ਹਾਂ, ਉਹਨਾਂ ਬਜ਼ੁਰਗਾਂ ਦਾ ਦਿਲ ਵੀ ਕਰਦਾ, ਤੇ ਇਹਨਾਂ ਦੀਆਂ ਗੱਲਾਂ ਸੁਣ ਸਾਡਾ ਦਿਲ ਵੀ ਜ਼ਰੂਰ ਕਰਦਾ ਆਲਮੋਸਟ ਕਿ ਅਸੀਂ ਵੀ ਆਪਣਾ ਉਹ ਜਿਹੜਾ ਪਿਛੋਕੜ ਵੇਖ ਕੇ ਆਈਏ। ਤੇ ਬਾਬਾ ਜੀ ਦੇ ਤਰ੍ਹਾਂ ਦੇ ਲੱਖਾਂ ਲੋਕ ਜਿਹੜੇ ਨੇ, ਬਜ਼ੁਰਗ ਨੇ, ਜਿਹੜੇ ਹੁਣ ਜੀਂਦੇ ਨੇ, ਕੁਛ ਇਸ ਦੁਨੀਆ ਫਾਨੀ ਤੋਂ ਚਲੇ ਗਏ, ਕੁਛ ਜਿਹੜੇ ਜੀਂਦੇ ਨੇ, ਉਹਨਾਂ ਦਾ ਦਿਲ ਕਰਦਾ ਕਿ ਆਪਣਾ ਘਰ ਵੇਖੀਏ, ਜਾ ਕੇ ਪਿੰਡ ਵੇਖੀਏ, ਉਹਨਾਂ ਲੋਕਾਂ ਨੂੰ ਮਿਲੀਏ, ਤੇ ਇਹ ਆਸਾਨੀਆਂ ਪੈਦਾ ਹੋਣ। ਇਸੇ ਦੁਆ ਦੇ ਨਾਲ ਅੱਗੇ ਚੱਲਦੇ ਹਾਂ, ਫੇਰ ਹਾਜ਼ਰ ਹੋਵਾਂਗੇ ਇਹੀ ਪ੍ਰੋਗਰਾਮ ਲੈ ਕੇ, ਪੰਜਾਬੀ ਲਹਿਰ ਦੀ ਸਾਰੀ ਟੀਮ ਤੇ ਸਾਡੇ ਸਾਰੇ ਮਿੱਤਰ ਯਾਰ ਦੋਸਤ। ਲੈ ਜਾਵੇ ਕੋਈ ਬਾਬਾ ਜੀ ਆਂਦੇ ਕੋਈ ਪੈਸੇ ਚਾਰ ਵੀ ਲੱਗਣਗੇ ਤਾਂ ਲਾ ਲਾਂਗੇ, ਕੋਈ ਸਾਨੂੰ ਲੈ ਜਾਵੇ। ਤੇ ਸਾਰੇ ਯਾਰਾਂ ਦੋਸਤਾਂ ਅੱਗੇ ਰਿਕੁਐਸਟ ਆ, ਅਪੀਲ ਆ, ਸਾਡਾ ਚੈਨਲ ਆ ਪੰਜਾਬੀ ਲਹਿਰ YouTube Facebook ਤੇ, ਇਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੇ ਇਸ ਤਰ੍ਹਾਂ ਦੀ ਵੀਡੀਓਜ਼ ਤੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ, ਸ਼ੇਅਰ ਕਰਦੇ ਰਹਾਂਗੇ। ਤੇ ਸ਼ੁਕਰੀਆ ਅਦਾ ਕਰਦਾ ਵਾਂ ਸਾਰੇ ਵੇਖਣ ਵਾਲਿਆਂ ਦਾ ਕਿ ਉਹ ਸਾਨੂੰ ਇੰਨਾ ਪਿਆਰ ਦੇ ਰਹੇ ਨੇ। ਇਸ ਤਰ੍ਹਾਂ ਦੀ ਵੀਡੀਓਜ਼ ਲੈ ਕੇ ਅੱਗੇ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਰਹਾਂਗੇ। ਰੱਬ ਰੱਖਾ, ਮਿਲਦੇ ਹਾਂ ਫਿਰ।